Viewers, welcome back in our program. जी डॉक्टर साहब साढ़े दर्शकों ਨੂੰ ਹੁਣ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਇਤਿਹਾਸਕ ਨੁਕਤਾ ਨਿਗਾਹ ਤੋਂ ਸਿੱਖ ਇਤਿਹਾਸ ਦੇ 1984 ਦੇ ਵਿੱਚ CRPF ਨੇ ਸੈਂਟਰਲ ਰਿਜ਼ਰਵ ਪੁਲਿਸ ਫੋਰਸ ਨੇ ਦਰਬਾਰ ਸਾਹਿਬ ਕੰਪਲੈਕਸ ਤੇ ਗੋਲੀ ਚਲਾਈ, ਫਾਇਰਿੰਗ ਕੀਤੀ, ਜਿਸ 'ਚ 3 ਸ਼ਰਧਾਲੂ ਮਾਰੇ ਗਏ। ਇਹ ਆਲਮੋਸਟ ਉਹੀ ਦਿਨ ਹੈ ਜਿਸ ਦਿਨ ਇੰਗਲੈਂਡ ਦੀ SAS ਜਿਹੜੀ ਉਹਨਾਂ ਦੀ ਸਪੈਸ਼ਲ ਐਲੀਟ ਮਿਲਟਰੀ ਯੂਨਿਟ ਹੈ, ਉਹਨਾਂ ਦਾ ਜਿਹੜਾ ਹੈੱਡ ਹੈ ਉਹ ਔਰ ਇੰਡੀਅਨ ਇੰਟੈਲੀਜੈਂਸ ਏਜੰਟ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਸੀ ਜੀ। ਸੋ ਇਹਨੂੰ ਮੈਂ ਸਮਝਦਾ ਵੀ ਇਹ ਕਵਰਿੰਗ ਫਾਇਰ ਹੀ ਸੀ ਉਹਨਾਂ ਨੂੰ ਅੰਦਰ ਵਾੜਨ ਦੇ ਲਈ, ਜਾਂ ਧਿਆਨ ਉਹ ਅੰਦਰ ਜਾ ਕੀ ਕਰ ਰਹੇ ਨੇ ਉਸ ਤੋਂ ਪਾਸੇ ਹਟਾਉਣ ਲਈ ਇਹ ਕਾਰਵਾਈ ਕੀਤੀ ਗਈ ਹੋਏਗੀ ਜੀ। ਵਰਲਡ ਹਿਸਟਰੀ ਦੇ ਹਵਾਲੇ ਨਾਲ ਅਸੀਂ ਦੱਸ ਕੇ ਹੀ ਹਟੇ ਹਾਂ ਕਿ ਅੱਜ ਪ੍ਰੈਜ਼ੀਡੈਂਟਸ ਡੇ ਹੈ ਜੀ। 1817 ਦੇ ਵਿੱਚ ਬਾਲਟੀਮੋਰ ਉਹ ਪਹਿਲੀ ਅਮਰੀਕਾ ਦੀ ਸਿਟੀ ਬਣੀ ਜਿਹਦੇ ਵਿੱਚ ਗੈਸ ਦੇ ਨਾਲ ਰੋਸ਼ਨੀ ਹੋਈ, ਲਿਟ ਬਾਈ ਦਾ ਗੈਸ। 1865 ਦੇ ਵਿੱਚ ਕੋਲੰਬੀਆ ਸਾਊਥ ਕੈਰੋਲਾਈਨਾ ਜਿਹੜਾ ਹੈ ਉਹ ਸਿਵਲ ਵਾਰ ਚੱਲ ਰਹੀ ਸੀ, ਜਿਹਦਾ ਅਸੀਂ ਜ਼ਿਕਰ ਕੀਤਾ ਹੈ ਅਬਰਾਹਮ ਲਿੰਕਨ ਦੇ ਜ਼ਮਾਨੇ 'ਚ, ਔਰ ਸਾਰੇ ਦਾ ਸਾਰਾ ਸ਼ਹਿਰ ਜਿਹੜਾ ਹੈ ਕੋਲੰਬੀਆ ਉਹ ਸੜ ਕੇ ਸੁਆਹ ਹੋ ਗਿਆ। 1867 ਦੇ ਵਿੱਚ ਪਹਿਲੀ ਸ਼ਿਪ ਜਿਹੜੀ ਹੈ ਸੁਏਜ਼ ਕੈਨਾਲ ਦੇ ਵਿੱਚੋਂ ਦੀ ਗੁਜ਼ਰੀ। 1878 ਦੇ ਵਿੱਚ ਪਹਿਲੀ ਟੈਲੀਫੋਨ ਐਕਸਚੇਂਜ ਜਿਹੜੀ ਹੈ ਉਹ ਸੈਨ ਫਰਾਂਸਿਸਕੋ ਦੇ ਵਿੱਚ ਖੁੱਲੀ, ਜਿਹਦੇ 'ਚ ਕਿ 18 ਫੋਨ ਮੌਜੂਦ ਸਨ। 1969 ਦੇ ਵਿੱਚ ਗੋਲਡਾ ਮਾਇਰ ਜਿਹੜੀ ਹੈ ਪਹਿਲੀ ਬੀਬੀ ਔਰਤ ਪ੍ਰਾਈਮ ਮਿਨਿਸਟਰ ਬਣੀ ਇਜ਼ਰਾਈਲ ਦੀ। 1972 ਦੇ ਵਿੱਚ ਪ੍ਰੈਜ਼ੀਡੈਂਟ ਨਿਕਸਨ ਨੇ, ਜਿਹੜਾ ਚੀਨ ਔਰ ਅਮਰੀਕਾ ਦੇ ਵਿੱਚ ਵੱਡਾ ਖਲਾਅ ਸੀ ਲਗਭਗ ਅੱਧੀ ਸਦੀ ਦਾ, ਬਿਲਕੁਲ ਕਨੈਕਸ਼ਨ ਨਹੀਂ ਸੀ, ਉਹਨੂੰ ਤੋੜਦਿਆਂ ਨਿਕਸਨ ਨੇ ਚਾਈਨਾ ਦੀ ਟ੍ਰਿਪ ਜਿਹੜੀ ਹੈ ਉਸ ਲਈ ਉਹ ਵਾਸ਼ਿੰਗਟਨ ਤੋਂ ਉੜਿਆ, ਔਰ ਇਸ ਟ੍ਰਿਪ ਨੂੰ ਪੋਸੀਬਲ ਕਰਨ 'ਚ ਅਮਰੀਕਾ ਚਾਈਨਾ ਸਬੰਧਾਂ ਨੂੰ ਮੁੜ ਜੋੜਨ ਦੇ ਵਿੱਚ ਸਭ ਤੋਂ ਵੱਡਾ ਰੋਲ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜ਼ੁਲਫਿਕਾਰ ਅਲੀ ਭੁੱਟੋ ਨੇ ਅਦਾ ਕੀਤਾ, ਕਿਉਂਕਿ ਪਾਕਿਸਤਾਨ ਸ਼ੁਰੂ ਤੋਂ ਹੀ ਚੀਨ ਦੇ ਨੇੜੇ ਰਿਹਾ। 1979 ਦੇ ਵਿੱਚ ਚੀਨ ਨੇ ਵੀਅਤਨਾਮ ਦੇ ਉੱਤੇ ਹਮਲਾ ਕੀਤਾ, ਉਹਨਾਂ ਦੇ ਬਾਰਡਰ ਡਿਸਪਿਊਟ ਵਗੈਰਾ ਸੀ, ਪਰ ਕਿਉਂਕਿ ਵੀਅਤਨਾਮ ਟੁਗੈਦਰ ਹੋ ਚੁੱਕਾ ਸੀ ਉਹਨਾਂ ਨੇ ਮੂੰਹ ਤੋੜਵਾਂ ਜਵਾਬ ਦਿੱਤਾ, ਔਰ ਚੀਨ ਨੂੰ ਇਹ ਰਿਅਲਾਈਜ਼ ਹੋਇਆ ਵੀ ਉਹਨਾਂ ਨੇ ਗਲਤੀ ਕੀਤੀ ਹੈ, ਸੋ ਆਪਣੀ ਉਹਨਾਂ ਨੇ ਫੌਜ ਵਾਪਸ ਸੱਦ ਲਈ। 2008 ਦੇ ਵਿੱਚ ਕੋਸੋਵੋ ਜਿਹੜਾ ਇੱਕ ਛੋਟਾ ਜਿਹਾ ਹਿੱਸਾ ਸੀ ਕਦੇ ਯੂਗੋਸਲਾਵੀਆ ਦਾ, ਔਰ ਬਾਅਦ ਸਰਬ ਜਿਹੜੇ ਨੇ ਉਹਦੇ ਉੱਤੇ ਬੜੇ ਜ਼ੁਲਮ ਕਰ ਰਹੇ ਸੀ, ਸੋ ਉਹਨਾਂ ਨੇ ਕੋਸੋਵੋ ਨੇ ਸਰਬੀਆ ਤੋਂ ਆਪਣੀ ਆਜ਼ਾਦੀ ਡਿਕਲੇਅਰ ਕੀਤੀ। ਸੋ ਇਹ ਹਿਸਟਰੀ ਹੈ ਵਰਲਡ ਹਿਸਟਰੀ ਦੇ ਹਵਾਲੇ ਨਾਲ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਡਾ ਅੱਜ ਦਾ ਪਹਿਲਾ ਸਵਾਲ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਮੱਕੜ ਝੂਠ ਬੋਲ ਰਿਹਾ ਹੈ, ਮੈਂ ਕਦੀ ਸ਼੍ਰੋਮਣੀ ਕਮੇਟੀ ਨੂੰ ਧਾਰਮਿਕ ਮਸਲਿਆਂ ਸੰਬੰਧੀ ਸਲਾਹ ਨਹੀਂ ਦਿੱਤੀ, ਨਾ ਹੀ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰ ਬਣਾਉਣ ਸੰਬੰਧੀ। ਜੀ ਡਾਕਟਰ ਸਾਹਿਬ ਦੇਖੋ, ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜ਼ੈਲ ਸਿੰਘ ਨੇ ਜਿਹੜਾ ਪਹਿਲਾ ਭਾਸ਼ਣ ਦਿੱਤਾ ਲੋਕਾਂ ਦੇ ਨਾਂ ਰੇਡੀਓ ਤੋਂ, ਉਹਦੇ 'ਚ ਉਹਨੇ ਕਿਹਾ ਜੀ ਕਿ ਅੰਦਰ ਹਥਿਆਰ ਬਹੁਤ ਸੀ, ਔਰ ਸਵਾਲ ਇਹ ਨਹੀਂ ਵੀ ਅੰਦਰ ਹਥਿਆਰ ਸੀ, ਸਵਾਲ ਇਹ ਹੈ ਵੀ ਅੰਦਰ ਹਥਿਆਰ ਪਹੁੰਚੇ ਕਿਵੇਂ, ਐਡਮਿਨਿਸਟ੍ਰੇਸ਼ਨ ਕਿੱਥੇ ਸੁੱਤਾ ਹੋਇਆ ਸੀ। ਹਾਲਾਂ ਹੁਣ ਗੁਰਦੀਪ ਕੌਰ ਉਹਦੀ ਡਾਟਰ ਉਹਨੂੰ ਇਨੋਸੈਂਟ ਕਹੇ ਜੀ ਪਤਾ ਨਹੀਂ ਸੀ, ਉਹਦੀ ਸਪੀਚ ਉਹ ਸੁਣ ਲਏ, ਔਰ ਫੌਜੀਆਂ ਨੂੰ ਵੀ ਜਿਨ੍ਹਾਂ ਨੇ ਹਮਲੇ 'ਚ ਜਿਹੜਾ ਪਾਰਟਿਸਿਪੇਟ ਕੀਤਾ ਉਹਨੂੰ ਵਾਈਟ ਹਾਊਸ ਉਹਦੇ 'ਚ ਰਾਸ਼ਟਰਪਤੀ ਭਵਨ 'ਚ ਸਮਾਗਮ ਕਰਕੇ ਉਹਨਾਂ ਨੂੰ ਆਨਰ ਕੀਤਾ ਗਿਆ। ਔਰ ਉਸ ਵੇਲੇ ਦਾ ਜਿਹੜਾ ਗਵਰਨਰ ਸੀ ਪੰਜਾਬ ਦਾ, ਮੈਨੂੰ ਯਾਦ ਨਹੀਂ ਸ਼ਾਇਦ ਪਾਂਡੇ ਸੀ, ਜਿਉਂ ਹੀ ਇਹ ਲੈਕਚਰ ਆਇਆ ਤੇ ਉਹਨੇ ਅਗਲੇ ਦਿਨ ਅਸਤੀਫਾ ਦੇ ਦਿੱਤਾ। ਉਹਨੇ ਕਿਹਾ ਕਿ ਵੀ ਇਹ ਤਾਂ ਮੇਰੇ ਉੱਤੇ ਆਇਆ ਕਿ ਵੀ ਇਹ ਮੈਂ ਉਹਦੇ ਲਈ ਜ਼ਿੰਮੇਵਾਰ ਹਾਂ। ਹੁਣ ਮੱਕੜ ਨੇ ਕੁਛ 2-3 ਦਿਨ ਪਹਿਲਾਂ ਇੱਕ ਇੰਟਰਵਿਊ ਦੇ ਵਿੱਚ ਮੀਡੀਆ ਦੇ ਨਾਲ ਪਬਲਿਕਲੀ, ਇਕੱਲਾ 1-to-1 ਇੰਟਰਵਿਊ ਨਹੀਂ ਸੀ, ਪਬਲਿਕ ਪ੍ਰੈਸ ਕਾਨਫਰੰਸ ਸੀ, ਉਹਨੇ ਕਿਹਾ ਜੀ ਅਸੀਂ ਜਿੰਨੇ ਵੀ ਫੈਸਲੇ ਨੇ ਉਹ ਬਾਦਲ ਸਾਹਿਬ ਦੀ ਸਲਾਹ ਨਾਲ ਕਰਦੇ ਹਾਂ। ਜਿਹੜਾ ਸ਼ਹੀਦਾਂ ਦੀ ਯਾਦਗਾਰ ਬਣੀ ਦਰਬਾਰ ਸਾਹਿਬ ਕੰਪਲੈਕਸ 'ਚ, ਉਹ ਵੀ ਬਾਦਲ ਸਾਹਿਬ ਤੋਂ ਦੀ ਸਲਾਹ ਦੇ ਨਾਲ ਹੀ ਬਣੀ, ਔਰ ਗੱਲ ਵੀ ਸੱਚੀ ਹੈ ਕਿਉਂਕਿ ਪ੍ਰੈਜ਼ੀਡੈਂਟ ਨਿਕਲਦਾ ਹੀ ਬਾਦਲ ਦੇ ਲਿਫਾਫੇ 'ਚੋਂ ਹੈ। ਕਿਵੇਂ ਕੋਈ ਸ਼੍ਰੋਮਣੀ ਕਮੇਟੀ ਦਾ ਜਿਹੜਾ ਉਹ ਬਿਨਾਂ ਉਹਦੀ ਮਰਜ਼ੀ ਤੋਂ ਕਰ ਸਕਦਾ। ਔਰ ਅੱਜ ਜਿਹੜਾ ਮੀਡੀਆ 'ਚ ਆਇਆ ਕਿ ਬਾਦਲ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਮੱਕੜ ਇਜ਼ ਏ ਲਾਇਰ, ਇਹ ਝੂਠ ਹੈ, ਇਹ ਟ੍ਰਿਬਿਊਨ 'ਚ ਵੀ ਹੈ, ਸਾਰੇ 'ਚ ਆਇਆ। ਤੇ ਫਿਰ ਉਹਨੇ ਹਾਸੇ 'ਚ ਕਿਹਾ ਪਰ ਇੰਨੀ ਸਖਤ ਗੱਲ ਲਿਖ ਨਾ ਦਿਓ, ਹੁਣ ਕਹਿ ਬੈਠਾ ਮੇਰੇ ਨਾਲ ਤਾਂ ਮੈਂ ਤਾਂ ਕਦੇ ਧਾਰਮਿਕ ਮਸਲਿਆਂ 'ਚ ਦਖਲਅੰਦਾਜ਼ੀ ਕੀਤੀ ਨਹੀਂ, ਮੈਂ ਤਾਂ ਬਿਲਕੁਲ ਉਹ ਧਾਰਮਿਕ ਮਸਲੇ ਨੇ ਮੈਂ ਨਹੀਂ ਕਦੇ, ਮੈਂ ਤਾਂ ਸਲਾਹ ਹੀ ਨਹੀਂ ਦਿੱਤੀ ਯਾਦਗਾਰ ਬਣਾਉਣ ਦੀ। ਸੋ ਹੁਣ ਇਹ ਜਿਹੜੇ ਲੋਕ ਇਹ ਤਾਂ ਹੈ ਹੀ ਨੇ, ਇਹ ਤਾਂ ਲਾਇਰ ਕੀ, ਇਹਨਾਂ ਦੇ ਲਈ ਤਾਂ ਡਿਕਸ਼ਨਰੀ ਦੇ ਸ਼ਬਦ ਹੀ ਮੁੱਕ ਗਏ ਨੇ। ਕਿਸ ਕਦਰ ਇਹ ਜਿਹੜੇ ਨੇ ਡੀਜਨਰੇਟ ਨਸਲ ਹੈ ਬਾਦਲ ਔਰ ਮੱਕੜ ਦੀ, ਔਰ ਮੱਕੜ ਦੀ ਚਾਪਲੂਸੀ ਤਾਂ ਜਾਂ ਮੱਕੜਬਾਜ਼ੀਆਂ
ਮੱਕੜ ਵੀ ਮੁੱਕਰ ਗਿਆ। ਉਹਨੇ ਕਿਹਾ ਜੀ ਮੈਂ ਨਹੀਂ ਸੀ ਕਿਹਾ ਕਿ ਵੀ ਮੈਂ ਸਲਾਹ ਨਹੀਂ ਸੀ ਲਈ ਅਸੀਂ ਬਾਦਲ ਦੀ। ਜੀ ਜੀ। ਉਹਨੂੰ ਕਹੋ ਵੀ ਤੂੰ ਤਾਂ ਨਿਛ ਮਾਰ ਕੇ ਜੇ ਤੈਨੂੰ ਲੱਗੇ ਕਿ ਵੀ ਕਿਤੇ ਨਿਛ ਜ਼ੋਰ ਦੇ ਨਾਲ ਵੱਜ ਗਈ ਹੋਏ ਤਾਂ ਤੂੰ ਕਾਲ ਕਰਕੇ ਬਾਦਲ ਤੋਂ ਮਾਫੀ ਮੰਗਦਾ। ਜੀ ਜੀ। ਔਰ ਲਿਫਾਫੇ ਚੋਂ ਤੂੰ ਨਿਕਲਿਆ, ਹਰ ਸਾਲ ਲਿਫਾਫੇ ਚੋਂ ਨਿਕਲਦਾ। ਲੇਕਿਨ ਹੁਣ ਜੇ ਮੀਡੀਆ ਦੇ ਸਾਹਮਣੇ ਅੱਗੇ ਹੁੰਦਾ ਸੀ ਜੀ ਇੱਕ ਜ਼ਮਾਨੇ 'ਚ 1 to 1 ਹੋਇਆ, ਕਿਹਨੇ ਕਿਹਨੂੰ ਕੀ ਕਿਹਾ, ਹੁਣ ਤਾਂ ਹਰ ਚੀਜ਼ ਕੈਮਰਿਆਂ ਦੇ ਸਾਹਮਣੇ ਹੁੰਦੀ ਹੈ। ਪਰ ਜਦੋਂ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪਣੀਆਂ ਹੋਣ ਤੇ ਫਿਰ ਬਾਦਲ ਦਾ ਹਾਲ ਦੇਖ ਲਓ। ਹੁਣ ਬਾਦਲ ਦੀ ਮਰਜ਼ੀ ਤੋਂ ਬਿਨਾਂ ਕੋਈ ਸ਼੍ਰੋਮਣੀ ਕਮੇਟੀ ਜਾਂ ਕੋਈ ਜਿਹੜੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਦੇ ਵਿੱਚ ਉਹ ਯਾਦਗਾਰ ਬਣਾ ਦੇਗੀ ਸ਼ਹੀਦਾਂ ਦੀ। ਸੋ ਇਹ ਸਾਰੀ ਨਸਲ ਜਿਹੜੀ ਹੈ ਝੂਠਿਆਂ ਦੀ ਹੈ। ਪਰ ਅਫਸੋਸ ਆਪਣੀ ਕੌਮ ਤੇ ਹੈ ਕਿ ਇਸ ਕਿਸਮ ਦੇ ਜਿਹੜੇ ਨੇ ਮੱਕਾਰ ਔਰ ਧੋਖੇਬਾਜ਼ ਔਰ ਝੂਠੇ ਜੀ ਇਹਨਾਂ ਨੂੰ ਅਸੀਂ ਟੋਲਰੇਟ ਕਰ ਰਹੇ ਹਾਂ। ਜੀ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਬਾਬਾ ਫਰੀਦ ਜੀ ਦੇ 2 ਸ਼ਲੋਕ ਚੁਣੇ ਨੇ, ਸ਼ਲੋਕ ਨੰਬਰ 47 ਤੇ 48। ਔਰ ਫਰੀਦ ਜੀ ਦਾ ਉਹੀ ਥੀਮ ਜਿਹਦੇ 'ਚ ਮਨੁੱਖ ਨੂੰ ਮੌਤ ਯਾਦ ਕਰਵਾਣੀ ਜੀ, ਔਰ ਉਹ ਯਾਦ ਕਰਵਾ ਕੇ ਕਹਿਣਾ ਕਿ ਜ਼ਿੰਦਗੀ ਨੂੰ ਸਫਲ ਕਰ, ਜ਼ਿੰਦਗੀ ਨੂੰ ਗਵਾ ਨਾ ਜੀ। ਸੋ ਬਾਬਾ ਫਰੀਦ ਕਹਿੰਦੇ ਨੇ, ਫਰੀਦਾ ਖਿੰਥੜ ਮੇਖਾਂ ਅਗਲੀਆਂ, ਜਿੰਦ ਨ ਕਾਈ ਮੇਖ, ਵਾਰੀ ਆਪੋ ਆਪਣੀ, ਚੱਲੇ ਮਸਾਇਕ ਸ਼ੇਖ। ਜੀ। ਹੁਣ ਖਿੰਥੜ ਕਹਿੰਦੇ ਨੇ ਜਿਹੜਾ ਫਕੀਰਾਂ ਦੀ ਖਫਨੀ, ਉਹਨਾਂ ਦਾ ਚੋਗਾ, ਉਹਨਾਂ ਦਾ ਪਹਿਰਾਵਾ ਹੁੰਦਾ ਜੀ ਕਿ ਵੀ ਉਸ ਦੇ ਉੱਤੇ ਮੇਖਾਂ ਹੈ, ਪੈਚ ਲੱਗੇ ਹੋਏ, ਟਾਕੀਆਂ। ਜੀ ਜੀ। ਕਿ ਮੇਰੇ ਜੋ ਮੈਂ ਪਹਿਰਾਵਾ ਪਹਿਨਿਆ ਹੈ, ਜਿਹੜੀ ਖਿੰਥੜੀ ਹੈ, ਉਹਦੇ ਅੱਗੇ ਉਹਦੇ ਉੱਤੇ ਜਿਹੜੀਆਂ ਨੇ ਲੀਰਾਂ ਦੇ ਨਾਲ ਸਿੱਤੀਆਂ ਹੋਈਆਂ ਨੇ, ਪੈਚ ਲੱਗੇ ਹੋਏ ਨੇ ਜੀ। ਪਰ ਜਿੰਦ ਨਾ ਕਾਈ ਮੇਖ, ਪਰ ਆਤਮਾ ਦੇ ਉੱਤੇ ਜਿਹਨੇ ਨਿਕਲਣਾ ਹੈ ਉਹਦੇ ਉੱਤੇ ਤਾਂ ਕੋਈ ਪੈਚ ਨਹੀਂ ਹੈ, ਉਹਦੇ ਉੱਤੇ ਤਾਂ ਕੋਈ ਲੀਰ ਨਹੀਂ ਲਪੇਟੀ ਹੋਈ। ਉਹ ਤਾਂ ਆਜ਼ਾਦ ਹੈ, ਉਹ ਆਜ਼ਾਦ ਆਈ ਹੈ, ਬੋਡੀ ਦੇ ਅੰਦਰ ਕੈਦ ਹੈ, ਉਹਨੇ ਚਲੇ ਜਾਣਾ। ਫਰੀਦਾ ਖਿੰਤੜ ਮੇਖਾ ਅਗਲੀਆਂ, ਜਿੰਦ ਨਾ ਕਾਈ ਮੇਖ, ਵਾਰੀ ਆਪੋ ਆਪਣੀ, ਚਲੇ ਮਸਾਇਕ ਸ਼ੇਖ। ਜੀ। ਸ਼ੇਖ ਸਤਕਾਰਤ ਇਸਲਾਮ ਦੇ ਵਿੱਚ ਜਿਹੜੇ ਲੋਕ ਨੇ, ਔਰ ਮਸਾਇਕ ਉਹਨਾਂ ਦੇ ਚੇਲੇ, ਉਹਨਾਂ ਦੇ ਫਾਲੋਅਰ, ਕਿ ਵੀ ਅਲਟੀਮੇਟਲੀ ਹਰ ਇੱਕ ਨੇ ਉਹ ਸ਼ੇਖ ਹੋਏ, ਉਸ ਦਾ ਚੇਲਾ ਹੋਏ, ਮੁਰੀਦ ਹੋਏ, ਵਾਰੀ ਆਪੋ ਆਪਣੀ। ਜਦੋਂ ਜਦੋਂ ਸੱਦਾ ਜਿਹਨੂੰ ਰੱਬ ਦਾ ਆਣਾ ਹੈ ਉਹਨੇ ਤੁਰਦੇ ਜਾਣਾ। ਤੇ ਅਗਲੇ ਸ਼ਲੋਕ 'ਚ ਵੀ ਇਸੇ ਨੂੰ ਹੀ ਜਿਹੜਾ ਉਹਨਾਂ ਨੇ ਰੀਇਨਫੋਰਸ ਕੀਤਾ ਜੀ। ਫਰੀਦਾ ਦੋਹੋਂ ਦੀਵੀ ਬਲਦਿਆਂ, ਮਲਕ ਬੈਠਾ ਆਏ, ਗੜ ਲੀਤਾ ਘਟ ਲੁੱਟਿਆ, ਦੀਵੜੇ ਗਿਆ ਬੁਝਾਏ। ਹੁਣ ਦੀਵੇ ਕਿਹਾ ਅੱਖਾਂ ਨੂੰ ਜੀ, ਕਿ ਦੋਵੇਂ ਅੱਖਾਂ ਦੇ ਵਿੱਚ ਰੋਸ਼ਨੀ ਸੀ ਜਾਂ ਰੋਸ਼ਨੀ ਹੈ। ਫਰੀਦਾ ਦੋਹੋਂ ਦੀਵੀ ਬਲਦਿਆਂ, ਕਿ ਅਸੀਂ ਤਾਂ ਕੱਲ ਤੱਕ ਜਾਂ ਕੁਝ ਸੈਕਿੰਡ ਪਹਿਲਾਂ ਤੱਕ ਪੂਰੀ ਤਰ੍ਹਾਂ ਅੱਖਾਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਸੀ ਜੀ। ਤੇ ਕੀ ਹੋਇਆ, ਅਚਾਨਕ ਮਲਕ ਬੈਠਾ ਹੈ, ਮੌਤ ਦਾ ਦੇਵਤਾ ਆ ਗਿਆ, ਮੌਤ ਆ ਗਈ। ਕਿਉਂਕਿ ਮਲਕੁਲ ਮੌਤ ਇਸਲਾਮ ਦੇ ਵਿੱਚ ਮੌਤ ਦਾ ਜਿਹੜਾ ਫਰਿਸ਼ਤਾ ਹੈ, ਜਿਹਨੂੰ ਹਿੰਦੂਆਂ ਦੇ ਵਿੱਚ ਯਮਰਾਜ ਕਿਹਾ ਜਾਂਦਾ ਹੈ, ਉਹਦੇ ਇਸਲਾਮ ਦੇ ਵਿੱਚ ਉਹਨੂੰ ਮਲਕ ਉਲ ਮੌਤ ਕਹਿੰਦੇ ਨੇ, ਕਿ ਮੌਤ ਦਾ ਫਰਿਸ਼ਤਾ ਹੈ। ਬਾਬਾ ਫਰੀਦ ਕਹਿੰਦੇ ਨੇ ਕਿ ਅਜੇ ਅੱਖਾਂ ਦੇ ਵਿੱਚ ਰੋਸ਼ਨੀ ਕਾਇਮ ਸੀ, ਪਰ ਮਲਕ ਬੈਠਾ ਆਏ, ਕਿ ਮਲਕੁਲ ਮੌਤ ਜਿਹੜਾ ਉਹ ਆ ਕੇ ਬਹਿ ਗਿਆ। ਹੁਣ ਕੀ ਕੀਤਾ ਮੌਤ ਦੇ ਫਰਿਸ਼ਤੇ ਨੇ, ਗੜ ਲੀਤਾ, ਉਹਨੇ ਆ ਕੇ, ਗੜ ਹੈ ਸਰੀਰ, ਬਾਡੀ, ਉਹਨੇ ਸਰੀਰ ਤੇ ਕਬਜ਼ਾ ਕੀਤਾ, ਘੱਟ ਲੁੱਟਿਆ, ਦਿਲ ਨੂੰ ਉਹਨੇ ਪਲੰਡਰ ਕੀਤਾ, ਦੀਵੜੇ ਗਿਆ ਬੁਝਾਏ, ਅੱਖਾਂ ਬੰਦ ਕਰ ਦਿੱਤੀਆਂ। ਜਦੋਂ ਹੁਣ ਮੌਤ ਆਉਂਦੀ ਹੈ ਇਵੇਂ ਹੀ ਹੁੰਦਾ ਹੈ, ਹਾਰਟ ਬੀਟ ਰੁਕਦੀ ਹੈ, ਕਿਉਂਕਿ ਹਾਰਟ ਦੇ ਨਾਲ ਹੀ ਜਿਹੜਾ ਦਿਮਾਗ ਜਦੋਂ ਕਲੀਨਿਕਲੀ ਡੈਡ, ਉਹਨੂੰ ਹੀ ਕਿਹਾ ਜਾਂਦਾ ਵੀ ਦਿਮਾਗ ਫੰਕਸ਼ਨ ਨਹੀਂ ਕਰਦਾ। ਦਿਮਾਗ ਉਦੋਂ ਫੰਕਸ਼ਨ ਨਹੀਂ ਕਰਦਾ ਜਦੋਂ ਹਾਰਟ ਜਿਹੜਾ ਉਹਦੀ ਬੀਟ ਰੁਕ ਜਾਂਦੀ ਹੈ। ਸੋ ਕਹਿੰਦੇ ਨੇ, ਫਰੀਦਾ ਦੋਹੋਂ ਦੀਵੀਂ ਬਲਦਿਆਂ, ਮਲਕ ਬੈਠਾ ਆਏ, ਗੜ ਲੀਤਾ ਘੱਟ ਲੁੱਟਿਆ, ਦੀਵੜੇ ਗਿਆ ਬੁਝਾਏ। ਜਦੋਂ ਸਰੀਰ ਤੇ ਕਬਜ਼ਾ ਹੋ ਗਿਆ, ਦਿਲ ਬੰਦ ਹੋ ਗਿਆ, ਤੇ ਜਿਹੜੀਆਂ ਅੱਖਾਂ ਦੀ ਰੋਸ਼ਨੀ ਹੈ, ਦੀਵੇ ਗਿਆ ਬੁਝਾਏ, ਜਿਹੜਾ ਮਲਕੁਲ ਮੌਤ ਹੈ ਉਹਨੇ ਆ ਕੇ ਦੀਵੇ ਵੀ ਬੁਝਾ ਦਿੱਤੇ। ਸੋ ਅਲਟੀਮੇਟਲੀ ਯਾਦ ਤਾਂ ਇਹੀ ਕਰਵਾਇਆ ਹੈ ਕਿ ਮੌਤ ਦਾ ਫਰਿਸ਼ਤਾ ਤੇਰੇ ਆਲੇ ਦੁਆਲੇ ਮੰਡਰਾ ਰਿਹਾ, ਪਤਾ ਨਹੀਂ ਕਦੋਂ ਤੇਰਾ ਗੜ ਤੇ ਉਹਨੇ ਕਬਜ਼ਾ ਕਰ ਲੈਣਾ, ਤੇਰੇ ਘੱਟ ਨੂੰ ਲੁੱਟ ਲੈਣਾ। ਤੇ ਜਿਨ੍ਹਾਂ ਅੱਖਾਂ ਨੂੰ ਤੂੰ ਜਿਹੜਾ ਉਹ ਦੇਖਦਾ, ਜਿਨ੍ਹਾਂ ਅੱਖਾਂ ਦੇ ਨਾਲ
ਉਹ ਅੱਖਾਂ ਵੀ ਜਿਹੜੀਆਂ ਨੇ ਉਹ ਬੰਦ ਹੋ ਜਾਣੀਆਂ ਨੇ, ਤੇਰੇ ਦੀਵੇ ਵੀ ਬੁੱਝ ਜਾਣੇ ਨੇ ਜੀ। ਸੋ ਇਹ ਅੱਜ ਦਾ ਵਿਚਾਰ ਹੈ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਤੇ ਹੁਣ ਅਸੀਂ ਆਪਣੇ ਵੀਅਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਕੋਲ ਇਜਾਜ਼ਤ ਲਵਾਂ ਤੇ ਤੁਹਾਨੂੰ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੈਂ 3 ਵੀਕ ਲਈ ਵਕੇਸ਼ਨ ਤੇ ਜਾ ਰਹੀ ਹਾਂ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਮਿਸ ਕਰੋਗੇ ਤੇ ਮੈਂ ਵੀ ਤੁਹਾਨੂੰ ਬਹੁਤ ਬਹੁਤ ਮਿਸ ਕਰਾਂਗੀ ਤੇ ਆਪਣੇ ਡਾਕਟਰ ਸਾਹਿਬ ਨੂੰ ਮਿਸ ਕਰਾਂਗੀ। ਤੇ ਆਈ ਹੋਪ ਕਿ ਤੁਸੀਂ ਇਸੇ ਤਰ੍ਹਾਂ ਸਾਡੇ ਸ਼ੋਅ ਨਾਲ ਜੁੜੇ ਰਹੋਗੇ। ਤੇ ਹੁਣ ਨਹੀਂ ਮੈਂ ਤੁਹਾਡੇ ਕੋਲ ਇਜਾਜ਼ਤ, ਤੇ ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tvh4 ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।